ਤੇ ਉਧਰ ਸਿੱਖ ਥੋੜੇ ਸਨ, ਉਹ ਤਾਂ ਚੰਗੇ ਜਵਾਨ ਨੂੰ ਕਰਦੀ। ਘਟੀਆ ਜੀ ਹਰਕਤ ਹੈ ਕਿ ਤੁਸੀਂ ਕਿਸੇ ਮਜ਼ਹਬ ਦੀ ਆੜ ਲੈ ਕੇ ਇੱਥੇ ਆਏ ਹੋ, ਆ ਕੇ ਉਸੇ ਮਜ਼ਹਬ ਨੂੰ ਛੱਡ ਕੇ ਤੁਸੀਂ ਅੱਗੋਂ ਕਿਸੇ ਨਾਲ ਨੱਸ ਕੇ ਸ਼ਾਦੀ ਕਰ ਲਈ। ਉਹਨਾਂ ਦੇ ਉੱਤੇ ਜਿਹੜਾ ਉਹਨਾਂ ਦਾ ਮੌਕਫ ਹੈ ਕਿ ਡਿਪੋਰਟ ਕੀਤਾ ਜਾਏ, ਬਿਹਤਰੀਨ ਹੈ ਉਸ ਔਰਤ ਨੂੰ ਫੜਨ, ਉਹਨੂੰ ਵਾਕਈ ਹੀ ਉਹਦੇ ਮੁਲਕ ਭੇਜਣ, ਉਹ ਦੁਬਾਰਾ ਵੀਜ਼ਾ ਲੈ ਕੇ ਆ। ਪਾਕਿਸਤਾਨੀ ਸਿੱਖ ਸਰਦਾਰ ਇੱਕ ਹਾਂਜੀ ਮਹਿੰਦਰਪਾਲ ਸਿੰਘ ਉਹਦਾ ਨਾਮ ਹੈ। ਹਾਂਜੀ ਉਹਨੇ ਜਿਹੜੀ ਨਾ ਹਾਈ ਕੋਰਟ ਆਪਣੇ ਵਕੀਲ ਦੇ ਥਰੂ ਜਿਹੜੀ ਦਰਖਾਸਤ ਦਿੱਤੀ ਹੈ ਹਾਂਜੀ ਕਿ ਜਿਹੜਾ ਇਹਨੂੰ ਜਿਹੜੀ ਹੈਗੀ ਹੈ ਸਰਬਜੀਤ, ਜਿਹੜੀ ਇਸ ਟਾਈਮ ਨੂਰ ਹੁਸੈਨ ਬਣੀ ਹੋਈ ਹੈ, ਮੁਸਲਮਾਨ ਹੋ ਗਈ ਹੈ, ਇਹਨੂੰ ਫੜ ਕੇ ਗ੍ਰਿਫਤਾਰ ਕੀਤਾ ਜਾਏ, ਇਹਨੂੰ ਜਿਹੜਾ ਨਾ ਵਾਪਸ ਭੇਜਿਆ ਜਾਏ ਡਿਪੋਰਟ। ਤੁਹਾਡੇ ਕੀ ਇਹਦੇ ਬਾਰੇ ਵਿਚਾਰ ਨੇ ਕਿ ਇਹਨੂੰ ਰਹਿਣ ਦਿੱਤਾ ਜਾਣਾ ਚਾਹੀਦਾ, ਮੁਸਲਮਾਨ ਇੱਥੇ ਹੋ ਗਈ ਹੈ, ਜੇ ਭੇਜਣਾ ਚਾਹੀਦਾ, ਕਿਉਂ ਭੇਜਣਾ ਚਾਹੀਦਾ, ਕੀ ਮਸਲਾ? ਸਰਬਜੀਤ ਕੌਰ ਜਿਹੜੀ ਨੂਰ ਹੁਸੈਨ ਉਹਨਾਂ ਦੇ ਪਿੰਡ ਮੈਂ ਪਹੁੰਚਿਆ, ਤੁਹਾਨੂੰ ਨਵੀਂ ਅਪਡੇਟ ਦੇਣ ਵਾਸਤੇ ਪਹੁੰਚ। ਉਸ ਰਹਿਣਾ ਇਹਦੇ ਕੋਲ ਵੀ ਕੋਈ ਨਹੀਂ, ਤੇ ਬਿਹਤਰ ਇਹ ਨਹੀਂ ਕਿ ਇਹਦੇ ਨਾਲੋਂ ਇਹ ਗ੍ਰਿਫਤਾਰ ਕਰਕੇ ਤੇ ਵਾਪਸ ਚਲੀ ਜਾਵੇ, ਇਹਨੂੰ ਵਾਪਸ ਭੇਜਣ। अस्सलाम वालेकुम दोस्तों, ਨੂਰ ਹੁਸੈਨ ਉਰਫ ਸਰਬਜੀਤ ਕੌਰ ਦੇ ਕੇਸ ਦੀ ਨਵੀਂ ਅਪਡੇਟ ਲੈ ਕੇ ਮੈਂ ਤੁਹਾਡੇ ਕੋਲ ਜਿਹੜਾ ਉਹਨਾਂ ਦੇ ਪਿੰਡ ਆਇਆ ਵਾਂ, ਤੇ ਅੱਜ ਅਸੀਂ ਤੁਹਾਨੂੰ ਜਿਹੜੀ ਨਵੀਂ ਅਪਡੇਟ ਜਿਹੜੀ ਬਿਲਕੁਲ ਫਰੈਸ਼ ਜਿਹੜੀ ਅਪਡੇਟ ਦਾਂਗੇ। ਉਹਨਾਂ ਦੇ ਪਿੰਡ ਮੈਂ ਪਹੁੰਚਿਆ, ਪਿੰਡ ਮਰੀਦ ਕੇ, ਤੇ ਅਪਡੇਟ ਇਹ ਮੈਂ ਥੋੜੀ ਤੁਹਾਡੇ ਨਾਲ ਗੱਲ ਕਰਦੇ ਚੱਲਾਂ ਕਿ ਇੱਧਰ ਚੜ੍ਹਦੇ ਆਪਣੇ ਲਹਿੰਦੇ ਪੰਜਾਬ ਸਾਡੇ ਪਾਕਿਸਤਾਨੀ ਜਿਹੜਾ ਮਹਿੰਦਰਪਾਲ ਸਿੰਘ ਜਿਹੜਾ ਪਾਰਲੀਮਾਨੀ ਸੈਕਟਰੀ ਸੀ ਸਾਬਕਾ, ਉਹਨੇ ਹਾਈ ਕੋਰਟ ਆਪਣੇ ਵਕੀਲ ਦੇ ਥਰੂ ਜਿਹੜੀ ਉਹ ਪਟੀਸ਼ਨ ਦਾਇਰ ਕੀਤੀ ਹੈ, ਦਰਖਾਸਤ ਦਿੱਤੀ ਹੈ ਕਿ ਸਰਬਜੀਤ ਕੌਰ ਨੂੰ ਜਿਹੜੀ ਹੁਣ ਮੌਜੂਦਾ ਨੂਰ ਹੁਸੈਨ ਹੈ ਉਹਨੂੰ ਗ੍ਰਿਫਤਾਰ ਕਰਕੇ ਡਿਪੋਰਟ ਕੀਤਾ ਜਾਵੇ। ਇਹਦੇ ਬਾਰੇ ਪਿੰਡ ਵਾਲੇ, ਉਹਨਾਂ ਦੇ ਮਹੱਲੇ ਦੇ, ਇੱਥੋਂ ਦੇ ਇਲਾਕੇ ਦੇ ਲੋਕੀ ਕੀ ਕਹਿੰਦੇ ਨੇ, ਉਹਨਾਂ ਨਾਲ ਵੀ ਗੱਲ ਕਰਨੇ ਆ ਕਿ ਉਹ ਕੀ ਕਹਿੰਦੇ ਨੇ ਕਿ ਇਹਨੂੰ ਜੇ ਡਿਪੋਰਟ ਕਰਨਾ ਚਾਹੀਦਾ। ਸਰਬਜੀਤ ਕੌਰ ਜਿਹੜੀ ਨੂਰ ਹੁਸੈਨ ਹੋਣਾ, ਜਿਹਨੇ ਨਾਸਰ ਹੁਸੈਨ ਨਾਲ ਵਿਆਹ ਕਰਕੇ ਤੇ ਮੁਸਲਮਾਨ ਹੋਈ ਹੈ, ਉਹਨਾਂ ਦੇ ਘਰ ਵੀ ਲੈ ਕੇ ਚੱਲਾਂਗੇ ਤੇ ਉਹਨਾਂ ਫੈਮਿਲੀ ਨਾਲ ਕੋਸ਼ਿਸ਼ ਕਰਾਂਗੇ ਕੋਈ ਸਾਨੂੰ ਮਿਲੇ, ਕਿਉਂਕਿ ਉਹਨਾਂ ਫੈਮਿਲੀ ਮੈਂਬਰ ਜਿਹੜੇ ਫੜੇ ਸਾਨੂੰ ਸਾਰੇ ਛੱਡ ਦਿੱਤੇ ਨੇ। ਅਗਰ ਉਹਨਾਂ 'ਚ ਕੋਈ ਸਾਨੂੰ ਮਿਲ ਜਾਂਦਾ ਉਹਨਾਂ ਨਾਲ ਗੱਲ ਕਰਾਂਗੇ, ਮਹੱਲੇ ਵਾਲਿਆਂ ਦੇ ਰਿਵਿਊ ਲੈਣੇ ਆ ਕਿ ਉਹ ਕੀ ਕਹਿੰਦੇ ਨੇ, ਇਹਨੂੰ ਵਾਪਸ ਭੇਜਣਾ ਚਾਹੀਦਾ ਜਾਂ ਇੱਥੇ ਰਵੇ। ਹਜੇ ਵੀ ਤਾਲੇ ਵੱਜੇ ਨੇ, ਤਕਰੀਬਨ 2 ਹਫ਼ਤੇ ਹੋ ਗਏ ਨੇ, ਇੱਥੇ ਜਿਹੜੇ ਫਰਾਰ ਨੇ, ਭੱਜੇ ਹੋਏ ਨੇ, ਤੇ ਇੱਥੇ ਕੋਈ ਪਤਾ ਨਹੀਂ ਉਹ ਕਿੱਥੇ ਨੇ। ਅਸੀਂ ਮਹੱਲੇ 'ਚ ਉਹਨਾਂ ਦੇ ਮੌਜੂਦ, ਉਹਨਾਂ ਦਾ ਘਰ ਲਾਗੇ, ਤੇ ਚਲੋ ਚੱਲਦੇ ਹਾਂ ਮਹੱਲੇ ਵਾਲੇ, ਇਲਾਕੇ ਵਾਲਿਆਂ ਦੇ ਰਿਵਿਊ ਜਾਣਦੇ ਆ ਜਿਹੜੇ ਕਿ ਉਹ ਕੀ ਕਹਿੰਦੇ ਨੇ ਕਿ ਉਹਨਾਂ ਨੂੰ ਰਿਪੋਰਟ ਫੜ ਕੇ ਕਰਨਾ ਚਾਹੀਦੀ ਜਾਂ ਨਹੀਂ। ਤੇ ਤੁਸੀਂ ਇੱਥੋਂ ਦੇ ਭਾਜੀ ਇਸ ਪਿੰਡ ਦੇ? ਜੀ ਇਸੇ ਪਿੰਡ ਦੇ ਰਹਿਣ ਵਾਲੇ। ਸਰਬਜੀਤ ਕੌਰ ਇੰਡੀਆ ਜੱਥੇ ਨਾਲ ਆਉਂਦੀ ਹੈ, ਜੱਥੇ ਦੀ ਆੜ ਲੈ ਕੇ ਇੱਥੇ ਆਉਂਦੀ ਹੈ ਪਾਕਿਸਤਾਨ, ਜੱਥੇ ਨਾਲ ਇੱਥੇ ਆਉਂਦੀ ਹੈ। ਇੱਥੇ ਆਣ ਕੇ ਨਾਸਰ ਹੁਸੈਨ ਜਿਹੜਾ ਤੁਹਾਡੇ ਐਸੇ ਪਿੰਡ ਦਾ, ਉਹਦੇ ਨਾਲ ਜਿਹੜਾ ਵਿਆਹ ਕਰ ਲੈਂਦੀ ਹੈ। ਪਿੱਛੇ ਉਹਨਾਂ ਦਾ ਪਿੰਡ ਕਪੂਰਥਲਾ ਜ਼ਿਲ੍ਹਾ, ਉੱਥੇ ਪਿੰਡ ਹੈ ਅਮਾਨੀਪੁਰ, ਉੱਥੇ ਰਹਿਣ ਵਾਲੀ ਹੈ, 50 ਸਾਲ ਦੀ ਲਗਭਗ ਉਮਰ ਹੈ। ਉਹ ਇੱਥੇ ਆਣ ਕੇ ਨਿਕਾਹ ਕਰ ਲੈਂਦੀ ਹੈ। ਹੁਣ ਜਿਹੜਾ ਇਹ ਕੱਲ ਪਰਸੋਂ ਦੀ ਜਿਹੜੀ ਹੈ ਪਟੀਸ਼ਨ ਦਾਇਰ ਕੀਤੀ ਹੈ ਆਪਣਾ ਪਾਕਿਸਤਾਨੀ ਸਰਦਾਰ ਹੈ, ਜਿਵੇਂ ਮੈਂ ਅੱਗੇ ਗੱਲ ਕੀਤੀ ਮਹਿੰਦਰਪਾਲ ਸਿੰਘ, ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਕਿ ਇਹਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਡਿਪੋਰਟ ਕੀਤਾ ਜਾਏ। ਇਹਦੇ ਜਿਹੜੀ ਇਹ ਦੂਸਰੇ ਦੇ ਸ਼ੁਭਾਤ ਨੇ ਜੀ, ਇਹ ਏਜੰਟ ਹੈ, ਰਾਹ ਦੀ ਖੁਫੀਆ ਏਜੰਟ ਹੈ, ਯਾਨੀ ਉਹਨਾਂ ਨੇ ਕਿਹਾ ਕਿ ਇਹਨੂੰ ਰਿਪੋਰਟ ਕਰਨਾ ਚਾਹੀਦਾ। ਸਾਡੇ ਜਿਹੜਾ ਇਹਦੇ ਨਾਲ ਬੜੇ ਜਿਹੜੇ ਜਜ਼ਬਾਤ ਮਸ਼ਰੂ ਹੋਏ ਨੇ ਸਾਡੇ ਸਿੱਖ ਕਮਿਊਨਿਟੀ ਦੇ, ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਇਹਦੇ ਮੁਤਲਕ ਮੇਰੇ 2 ਪੁਆਇੰਟ ਆਫ ਵਿਊ ਨੇ। ਇੱਕ ਤਾਂ ਅਗਰ ਇਸਲਾਮਿਕ ਟੱਚ ਦੇਖੋ ਤਾਂ ਠੀਕ ਹੈ, ਉਹਨੂੰ ਤੁਸੀਂ ਦਾਇਰਾ ਇਸਲਾਮ 'ਚ ਲਿਆਂਦਾ ਹੈ, ਇਹ ਬੜੀ ਅੱਛੀ ਗੱਲ ਹੈ ਕਿ ਤੁਸੀਂ ਇੱਕ ਸਿੱਖ ਮਜ਼ਹਬ ਦੀ ਔਰਤ ਨੂੰ ਦਾਇਰਾ ਇਸਲਾਮ 'ਚ ਲਿਆਏ ਹੋ। ਲੇਕਿਨ ਉਹਨੂੰ ਦਾਇਰਾ ਇਸਲਾਮ 'ਚ ਲਿਆਉਣ ਲਈ ਤੁਹਾਨੂੰ ਕੁਝ ਨਜ਼ਰੀਆਤ ਦਾ, ਕੁਝ ਜਿਹੜੇ ਸਾਡੇ ਦੀਨੀ ਤਕੱਦਸ, ਉਹਨਾਂ ਦੇ ਦੀਨੀ ਤਕੱਦਸ ਕਹਿ ਲਓ ਸਿੱਖਾਂ ਦਾ, ਉਹਦਾ ਖਿਆਲ ਰੱਖਣਾ ਚਾਹੀਦਾ ਸੀ। ਅਸੀਂ ਨਹੀਂ ਕਹਿੰਦੇ ਕਿ ਇਹ ਗਲਤ ਕੰਮ ਹੈ, ਲੇਕਿਨ ਇਹਨੂੰ ਇੱਕ ਤੁਸੀਂ ਦਾਇਰਾ ਕਾਰ 'ਚ ਰਹਿ ਕੇ ਇੱਕ ਅੱਛੇ ਤਰੀਕੇ ਨਾਲ ਇਸ ਕੰਮ ਨੂੰ ਸਰ ਅੰਜਾਮ ਦਿੰਦੇ। ਤੁਸੀਂ ਉੱਥੋਂ ਆਪਣਾ ਇੰਡੀਆ ਤੋਂ ਵੀਜ਼ਾ ਲੈ ਕੇ ਪਾਕਿਸਤਾਨ ਆਂਦੀ, ਆ ਕੇ ਸ਼ਾਦੀ ਮੁਹੱਬਤ ਦੀ ਜਿਸ ਤਰ੍ਹਾਂ ਮਰਜ਼ੀ ਜਿੰਨਾ ਮਰਜ਼ੀ ਕਰਦੀ ਵੀ ਦੀਨ ਇਸਲਾਮ 'ਚ ਦਾਖਲ ਹੁੰਦੀ। ਹੁਣ ਦੇਖੋ ਤੁਸੀਂ ਉੱਥੋਂ ਇੱਕ ਦੀਨ, ਜਿਵੇਂ ਅਸੀਂ ਆਪਣੇ ਦੀਨ ਇਸਲਾਮ ਲਈ ਮਰਨ ਲਈ, ਕੱਟਣ ਮਰਨ ਲਈ ਤਿਆਰ ਰਹਿੰਦੇ ਆ ਕਿ ਸਾਡੇ ਦੀਨ ਤੇ ਕੋਈ ਗੱਲ ਕਰੇ ਅਸੀਂ ਉਹਦੀ ਐਸੀ ਦੀ ਤੈਸੀ ਕਰ ਦਾਂਗੇ। ਉਹਨਾਂ ਦੇ ਵੀ ਰਸੂਮਾਤ ਨੇ, ਉਹ ਆਪਣੇ ਮੁਕੱਦਸ ਮਕਾਮਾਤ ਲਈ ਪਾਕਿਸਤਾਨ ਦਾ ਰੁਖ ਕਰਦੇ ਨੇ। ਇਹ ਤੇ ਬਾਬਾ ਗੁਰੂ ਨਾਨਕ ਦਾ ਉਹਨਾਂ ਦਾ ਇੱਕ ਮੁਕੱਦਸ ਮੁਕਾਮ ਹੈ, ਜਿਹਦੇ ਤੇ ਉਹ ਆ ਕੇ ਆਪਣੀ ਇਬਾਦਤ ਸਾਲਾਨਾ ਆ ਕਰਕੇ ਜਾਂਦੇ ਨੇ। ਸਾਡੇ ਉਹਨਾਂ ਦੀ ਕਮਿਊਨਿਟੀ ਦੇ ਨਾਲ ਇੱਕ ਤੇ ਜ਼ੁਬਾਨ ਦੇਖੋ ਪੰਜਾਬੀ, ਸਾਡੀ ਪੰਜਾਬੀ ਉਹਨਾਂ ਦੀ, ਫਿਰ ਇੱਕ ਮਰਾਸਮ ਹੁੰਦੇ ਨੇ ਕਿ ਉਹ ਹਰ ਸਾਲ ਆਉਂਦੇ ਨੇ ਸਾਡੇ ਨਾਲ ਲੋਕ ਮਿਲਦੇ ਗਿਲਦੇ। ਤੁਸੀਂ ਉਸ ਜੱਥੇ ਨਾਲ ਨਹੀਂ ਸੀ ਆਉਣਾ। ਉਹ ਗਲਤ ਕੀਤਾ ਉਸ ਬੀਬੀ ਨੇ ਕਿ ਉਹ ਉਸ ਜੱਥੇ ਨਾਲ ਆਈ, ਆ ਕੇ ਇੱਥੋਂ ਨੱਸ ਕੇ ਤੇ ਉਹ ਅੱਗੇ ਇੱਕ ਗੈਰ ਇਖਲਾਕੀ ਫੇਲ, ਜਿਹਨੂੰ ਮੇਰਾ ਖਿਆਲ ਹੈ ਕਿ ਆਰਡੀਨੈਂਸ ਪੰਜਾਬ ਹਕੂਮਤ ਵੀ ਲਿਆ ਰਹੀ ਹੈ ਕਿ ਇਹ ਜਿਹੜੇ ਨੱਸ ਭੱਜ ਕੇ ਨਿਕਾਹ ਕਰ ਲੈਂਦੇ ਨੇ, ਕੋਰਟ ਮੈਰਿਜ ਉਹਨੂੰ ਵੈਸੇ ਹੀ ਖਤਮ ਕਰ ਰਹੇ ਨੇ। ਕੋਰਟ ਮੈਰਿਜ ਲਈ ਵੀ ਦੀਨੀ ਤਕੱਦਸ ਦਾ ਖਿਆਲ ਕਰਦੇ ਹੋਏ ਉਹਨਾਂ ਨੇ ਇੱਕ ਐਕਟ ਲਿਆਂਦਾ ਹੈ ਕਿ ਤੁਸੀਂ ਕੋਰਟ ਮੈਰਿਜ ਵੀ ਉਹਨਾਂ ਦੀ ਹੋਏਗੀ ਜਿਹਦੇ ਕੋਈ ਨਾ ਕੋਈ ਵਲੀ ਯਾਨੀ ਵਾਲਦੈਨ ਨਾਲ ਹੋਣਗੇ। ਤੇ ਇਹਨੂੰ ਮੇਰਾ ਖਿਆਲ ਹੈ ਬਹੁਤ ਹੀ ਇੰਤਹਾਈ ਜਿਹੜਾ ਘਟੀਆ ਜੀ ਹਰਕਤ ਹੈ ਕਿ ਤੁਸੀਂ ਕਿਸੇ ਮਜ਼ਹਬ ਦੀ ਆੜ ਲੈ ਕੇ ਇੱਥੇ ਆਏ ਹੋ, ਆ ਕੇ ਉਸੇ ਮਜ਼ਹਬ ਨੂੰ ਛੱਡ ਕੇ ਤੁਸੀਂ ਅੱਗੋਂ ਕਿਸੇ ਨਾਲ ਨੱਸ ਕੇ ਸ਼ਾਦੀ ਕਰ ਲਈ। ਉਹਨਾਂ ਦੇ ਉੱਤੇ ਜਿਹੜਾ ਉਹਨਾਂ ਦਾ ਮੌਕਫ ਹੈ ਕਿ ਡਿਪੋਰਟ ਕੀਤਾ ਜਾਏ, ਬਿਹਤਰੀਨ ਹੈ ਉਸ ਔਰਤ ਨੂੰ ਫੜਨ, ਉਹਨੂੰ ਵਾਕਈ ਹੀ ਉਹਦੇ ਮੁਲਕ ਭੇਜਣ, ਉਹ ਦੁਬਾਰਾ ਵੀਜ਼ਾ ਲੈ ਕੇ ਆ ਜਾਏ। ਬਿਲਕੁਲ। ਨਾਲੇ ਭਾਜੀ ਉਧਰੋਂ ਜਿਹੜੇ
ਮਜ਼ੀਦ ਜਿਹੜੇ ਅੱਗੋਂ ਕਾਫਲੇ ਆਣੇ ਨੇ ਉਹਨਾਂ ਦੇ ਜਿੱਥੇ ਆਉਂਦੇ ਨੇ, ਤਾਂ ਤੁਹਾਨੂੰ ਪਤਾ ਵੇ ਉਹਨਾਂ ਕਿ ਦੇ ਗੁਰਪੁਰਬ ਤੇ ਆਉਂਦੇ, ਹੋਰ ਵੀ ਕਈ ਐਸੇ ਉਹਨਾਂ ਤਕਰੀਬਾਤ ਹੁੰਦੇ ਜਿੱਥੇ ਜੱਥੇ ਆਉਂਦੇ ਨੇ, ਹਾਂਜੀ ਉਹਨਾਂ ਨੂੰ ਸਾਰਿਆਂ ਨੂੰ ਆਉਣ ਵਾਲਿਆਂ ਨੂੰ ਪਤਾ ਹੈਗਾ ਇੰਦਾ ਕਿ ਅਗਰ ਕੋਈ ਐਸੀ ਗਲਤੀ ਕੀਤੀ ਸਾਨੂੰ ਜਿਹੜਾ ਰਿਪੋਰਟ ਹੋਣਾ ਪਏਗਾ ਹਾਂਜੀ ਵਾਪਸ, ਇਹ ਠੀਕ ਹੈ ਦੇਖੋ ਨਾ ਇੱਕਦਮ ਐਸੇ ਇਕਦਾਮਾਤ ਹੋਣੇ ਚਾਹੀਦੇ ਨੇ ਕਿ ਤਾਂ ਕਿ ਸਾਡੀ ਕਮਿਊਨਿਟੀ, ਅਸੀਂ ਸ਼ਾਇਦ ਦੁਨੀਆ ਦੇ ਵਿੱਚ ਚੰਦ ਮਮਾਲਕ ਚ ਸ਼ੁਮਾਰ ਹੁੰਨੇ ਜਿੱਥੇ ਫੈਮਿਲੀ ਸਿਸਟਮ ਹੈ, ਨਹੀਂ ਤਾਂ ਯੂਰਪੀਅਨ ਕੰਟਰੀਜ਼ ਜਾਂ ਦੂਸਰੇ ਕੰਟਰੀਜ਼ ਦੇਖ ਲਓ, ਇੱਥੇ ਫੈਮਿਲੀ ਦਾ ਤਾਂ ਸਿਸਟਮ ਹੀ ਕੋਈ ਨਹੀਂ ਹੈ। ਜੀ। ਇੱਥੇ ਮਾਂ-ਬਾਪ ਬੱਚੇ ਨੂੰ ਜਵਾਨੀ ਤੱਕ ਪਾਲਦੇ ਨੇ। ਮੁਲਕਾਂ 'ਚ ਦੇਖੋ 10 ਸਾਲ 12 ਸਾਲ ਹੱਦ 18 ਕਰਦੇ ਨੇ ਤੇ ਘਰੋਂ ਬਾਹਰ, ਆਪਣੀ ਮਰਜ਼ੀ ਦੀ ਜ਼ਿੰਦਗੀ, ਨਾ ਉਹਨੂੰ ਮਾਂ ਦਾ ਪਤਾ ਨਾ ਬਾਪ ਦਾ। ਲੇਕਿਨ ਪਿਛਲੇ ਚੰਦ ਇੱਕ ਸਾਲ 'ਚ ਸਾਡੇ ਇੱਥੇ ਤੁਸੀਂ ਦੇਖੋ ਨਾ ਵੀ ਕਿਸ ਕਦਰ 올ਡ ਏਜ ਹੋਮ ਦਾ ਟ੍ਰੈਂਡ ਵੱਧ ਗਿਆ। ਉਹ ਇਹੀ ਨੇ ਨਾ ਕਿ ਅਸੀਂ ਫੈਮਿਲੀ ਨੂੰ ਛੱਡਤਾ, ਨਾ ਮਾਂ ਦੀ ਕਦਰ ਨਾ ਬਾਪ ਦੀ ਕਦਰ, ਉਹ ਸਾਰਾ ਕੁਝ। ਤੇ ਜਿਹੜੇ ਉਹ ਜੱਥੇ ਹੁਣ ਆਉਂਦੇ ਨੇ, ਉਹ ਆਪਣੇ ਮੁਕੱਦਸ ਮਕਾਮਾਤ ਤੇ ਆਉਂਦੇ ਨੇ, ਉਹਨਾਂ ਦੇ ਅਹਿਸਾਸਾਤ ਮਜਰੂਹ ਹੁੰਦੇ ਨੇ ਕਿ ਉਹਨਾਂ ਨਾਲ ਆਈ ਇੱਕ ਔਰਤ, ਇੱਥੋਂ ਅਸੀਂ ਉਹਨਾਂ ਨਾਲ ਕੀ ਉਹਨਾਂ ਦਾ ਇੱਜ਼ਤ ਦਾ ਖਿਆਲ ਰੱਖਨੇ ਕਿ ਅਸੀਂ ਉਹਨਾਂ ਦੀ ਇੱਜ਼ਤਾਂ ਨੂੰ ਪਾਮਾਲ ਕਰੀਏ। ਕਿਆ ਇਹ ਮੁਸਲਮਾਨੀ ਇਕਦਾਰ ਨੇ? ਤੁਸੀਂ ਉਹਨੂੰ ਮੁਸਲਮਾਨ ਕਰਨਾ ਹੈ ਠੀਕ ਹੈ, ਲੇਕਿਨ ਉਹਨੂੰ ਕੋਈ ਪ੍ਰੋਪਰ ਵੇ ਕਿ ਉਹ ਜਾ ਕੇ ਇੰਡੀਆ ਤੋਂ ਵੀਜ਼ਾ ਲੈ ਕੇ ਦੁਬਾਰਾ ਆ ਜਾਏ। ਔਰ ਫਿਰ 8-9 ਸਾਲ ਵੇਖੋ ਨਾ, ਉਹਨਾਂ ਉਹਦੇ ਬਕੌਲ ਹੈ ਸਰਬਜੀਤ ਕੌਰ ਨੇ, ਉਹਨੇ ਆਪ ਇੰਟਰਵਿਊ 'ਚ ਕਿਹਾ ਕਿ ਮੇਰਾ 8-9 ਸਾਲ ਦੁਬਈ 'ਚ ਮੈਂ ਇਹਨੂੰ ਜਾਣਨੀ ਆ। ਤੇ ਦੇਖੋ ਇਸਲਾਮ 'ਚ ਤੇ ਲਿਵ ਇਨ ਰਿਲੇਸ਼ਨਸ਼ਿਪ ਦਾ ਤਲਕ ਹੀ ਕੋਈ ਨਹੀਂ, ਇਸਲਾਮ ਇਹਨਾਂ ਚੀਜ਼ਾਂ ਦੀ ਇਜਾਜ਼ਤ ਹੀ ਨਹੀਂ ਦਿੰਦਾ। ਅੱਛਾ, ਉਂਝ ਜਿਹੜਾ ਆਪਣਾ ਜਿਹੜਾ ਨਾਸਰ ਹੁਸੈਨ ਹੈ, ਇਹਦੀ ਕਿੰਨੀ ਕੁ ਉਮਰ ਹੈ? ਇਹਦੀ ਵੀ ਉਨੀ ਕੁ? ਇਹ ਵੀ ਇੰਨੀ ਕੁ ਉਮਰ ਦਾ ਹੈ, 40 ਤੋਂ ਉੱਪਰ ਹੈ, ਇਹਦੇ ਵੀ 40 ਬੱਚੇ ਵੀ ਪਲੱਸ ਹੈ। ਸਾਰਾ ਹਾਂ ਇਹਦੇ ਬੱਚੇ ਨੇ, 2-3 ਬੱਚੇ ਨੇ, ਬੀਵੀ ਹੈ। ਇਹ ਰਹਾਇਸ਼ੀ ਨੇ ਭੱਠੇ ਦੇ ਹੀ, ਭਰਾ ਇਹਦਾ ਇੱਕ ਭੱਠੇ ਤੇ ਰਕਸ਼ਾ ਵਗੈਰਾ ਚਲਾਉਂਦਾ ਹੈ। ਹੁਣ ਜਿੱਦਣ ਤੋਂ ਮਤਲਬ ਇਹਨੇ ਇੱਕ ਵਕੂਆ 5 ਨਵੰਬਰ ਦਾ ਹੈ ਸ਼ਾਇਦ, ਤੇ ਉਸ ਤੋਂ ਕੁਝ ਦਿਨ ਬਾਅਦ ਤੋਂ ਇਹ ਵਕੂਆ ਹੋਇਆ, ਇਹਦਾ ਭਰਾ ਵੀ ਦਰਬਦਾਰ ਹੈ, ਨਾ ਉਹਦਾ ਇਹਦੇ ਨਾਲ ਕੋਈ ਤਲਕ। ਮੇਰਾ ਖਿਆਲ ਹੈ ਕਿ ਬਿਹਤਰੀਨ ਇਕਦਾਮ ਹੈ ਜਿਹੜਾ ਸਿੱਖ ਨੇ ਕੀਤਾ ਹੈ ਕਿ ਪਟੀਸ਼ਨ ਦਾਇਰ ਕੀਤੀ, ਇਹਨੂੰ ਫੜ ਕੇ ਰਿਪੋਰਟ ਕਰਨਾ ਚਾਹੀਦਾ। ਉਸ ਤੋਂ ਬਾਅਦ ਦੁਬਾਰਾ ਆਪਣੀ ਜ਼ਿੰਦਗੀ ਲਈ ਮੁਸਲਮਾਨ ਹੋ ਕੇ ਆਏ, ਪਾਕਿਸਤਾਨ ਦਾ ਵੀਜ਼ਾ ਲੈ ਕੇ ਆਏ, ਜੋ ਮਰਜ਼ੀ ਕਰੇ। ਚਲ ਬੜੀ ਮਿਹਰਬਾਨੀ ਭਾਜੀ। ਕੀ ਹਾਲ ਠੀਕ ਜੀ? ਅੱਲਾ ਦਾ ਸ਼ੁਕਰ ਹੈ ਜੀ। ਅੱਛਾ, ਤੁਸੀਂ ਇਹਨਾਂ ਦੇ ਮਸਾਇਆ ਅੱਗੇ ਅਸੀਂ ਤੁਹਾਡੇ ਇੱਕ ਦਿਨ ਕੀਤਾ ਸੀ ਇੰਟਰਵਿਊ, ਹਾਂਜੀ, ਅਸੀਂ ਦੁਬਾਰਾ ਅੱਜ ਤੁਹਾਡੇ ਕੋਲ ਆਏ ਹਾਂ ਕਿ ਤੁਸੀਂ ਥੋੜਾ ਫਿਰ ਦੱਸ ਦਿਓ ਕਿ ਤੁਸੀਂ ਕਿਦੋਂ ਕੁ ਇਹਨਾਂ ਦੇ ਗੁਆਂਢੀ ਹੋ? ਅਸੀਂ ਇਹਨਾਂ ਦੇ ਗੁਆਂਢੀਆਂ ਜੀ ਕੁਛ 17-18 ਸਾਲ ਤੋਂ ਤੁਸੀਂ ਇੱਥੇ ਰਹਿ ਰਹੇ ਹੋ 17 ਅਸੀਂ ਕੰਧ ਨਾਲ ਕੰਧ ਤੁਹਾਡੀ ਸਾਂਝੀ? ਹਾਂ ਬਿਲਕੁਲ। ਅੱਛਾ, ਇਹ ਭਾਜੀ ਜਿਹੜਾ ਚਲੋ ਅੱਗੇ ਵੀ ਤੁਹਾਡੇ ਨਾਲ ਸੀ ਉਦੋਂ ਗੱਲ ਕੀਤੀ ਸੀ, ਇਹ ਜਿਹੜੀ ਇਹਦੀ ਪਹਿਲੀ ਬੀਬੀ ਦਾ ਨਾਮ ਭਲਾ ਕੀ ਸੀ, ਜਿਹੜੀ ਪਹਿਲੀ ਇਧਰ ਵਾਲੀ ਮੁਸਲਮਾਨ? ਸਹਿਮਾ। ਸਹਿਮਾ ਉਹਦਾ ਨਾਮ ਸੀ। ਹਾਂਜੀ। ਇਹਦੇ ਵਿੱਚ 4 ਬੱਚੇ ਸਨ ਤੁਸੀਂ ਦੱਸਿਆ? ਉਹਦੇ ਚੋਂ 3 ਬੱਚੇ, 1 ਬੱਚੀ ਹੈ, ਇੱਕ ਬੱਚੀ, ਟੋਟਲ 4 ਸਨ। ਟੋਟਲ 4 ਸਨ। ਤੇ ਇਹ ਜਦੋਂ ਵਕੂਆ ਬਣਦਾ ਉਦੋਂ ਗਈ ਕਿ ਪਹਿਲਾਂ ਹੀ ਲੜ ਕੇ ਗਈ ਹੋਈ ਸੀ? ਕੌਣ? ਬੀਬੀ, ਪਹਿਲੀ ਬੀਬੀ ਇਹਦੀ? ਇਹਦੀ ਪਹਿਲੀ ਬੀਵੀ ਇਹ ਜਦੋਂ ਮਤਲਬ ਸਾਊਦੀਆ ਰਹਿੰਦਾ ਸੀ ਨਾ, ਜਾਂ ਦੁਬਈ ਸੀ ਜਾਂ ਸਾਊਦੀਆ ਸੀ, ਉਦੋਂ ਵਿਚਾਰੀ ਆਪਣੇ ਪੇਕਿਆਂ ਤੇ ਰੁਲਦੀ ਰਹੀ ਹੈ। ਇਹਦੇ ਬਾਲ ਪਾਲੇ ਵੀ ਇਹਦੇ ਪੇਕਿਆਂ ਨੇ। ਅੱਛਾ ਅੱਛਾ, ਇਹ ਫਿਰ ਆਇਆ ਤੇ ਇਹਨਾਂ ਮਤਲਬ ਉਹ ਇਹਦੀ ਵਾਲਦਾ ਨੇ ਇਹਨਾਂ ਨੂੰ ਲਿਆਂਦਾ, ਮਰਤਾਨੋਂ ਲਿਆਂਦਾ ਤੇ ਤਰਲਾ ਮਿੰਟ ਕੀਤਾ। ਇਹ ਇਹਦਾ ਬਸ ਇਹੋ ਹੀ ਡਰਾਮਾ ਜੀ, ਮੈਂ ਸਿੱਖਣੀ ਕਰਨੀ ਹੈ ਜੀ, ਮੇਰੀ ਸਿੱਖਣੀ ਹੈ ਜੀ, ਲਾਲਾ ਕਰਦਾ ਰਿਹਾ। ਇਹਦੀ ਮਾਂ ਰੋਕਦੀ ਨਹੀਂ ਵੀ ਨਾ ਕਰ? ਮਾਂ ਜੀ ਰੋਕਦੀ ਸੀ, ਆਂਦੀ ਤੇਰੇ ਬੱਚੇ ਨੇ ਨਿੱਕੇ ਨਿੱਕੇ, ਅੱਛਾ ਤੂੰ ਖਲੋ ਇਹਨਾਂ ਗੱਲਾਂ ਤੋਂ। ਹਾਂ। ਤੇ ਮੈਂ ਉਹਨੂੰ ਆਂਦਾ ਹੁੰਦਾ ਹਾਂ ਇਹ ਕੀ ਬਕਵਾਸ ਕਰਦਾ, ਮਤਲਬ ਇਹ ਕੋਈ ਗੱਲ ਵੀ ਨਹੀਂ। ਉਹ ਇੰਡੀਆ ਤੇ ਚੂੜੇ ਤੇ ਮਗਰ ਆਉਂਦੀ ਹੈ ਸਹੀ, ਉਹੋ ਹੀ ਗੱਲ ਮਤਲਬ ਉਸ ਘਰ ਵਿਖਾਈ ਹੈ। ਉਹਦੇ ਵਿੱਚ ਆਣ ਕੇ ਨਿੱਕੇ ਨਿੱਕੇ ਹੁੰਦੇ ਬੱਚੇ ਨੇ ਵਿਚਾਰੇ, ਸਾਰੇ ਉਹਦਾ ਖਾਨਦਾਨ ਹੀ ਸਾਰਾ ਗਾਇਬ ਹੈ। ਜੰਦਰੇ ਵੱਜੇ ਨੇ, ਮਤਲਬ ਆਪਣੇ ਘਰਾਂ ਤੋਂ ਬਘਰ ਹੋਏ ਫਿਰਦੇ ਨੇ। ਇਸ ਕਿਹੜਾ ਕੋਈ ਕੰਮ ਚੰਗਾ ਕੀਤਾ? ਐਸੇ ਇੱਕ ਕਤਰੀ ਭਰ ਨੇ ਚੰਗਾ ਕੀਤਾ। ਇਹਨੂੰ ਫੜ ਕੇ ਤੇ ਹਕੂਮਤ ਚੰਗਾ ਕਰੇ, ਤੈਨੂੰ ਬਾਹਰ ਭੇਜੇ ਜਿੱਥੋਂ ਦੀ ਬਲਾ ਹੈ ਵੇ। ਅੱਛਾ, ਤੁਹਾਨੂੰ ਮੈਂ ਇਹ ਗੱਲ ਕਰਨ ਲੱਗਾ ਸੀ, ਆਪਣਾ ਇੱਥੋਂ ਦਾ ਪਾਕਿਸਤਾਨੀ ਸਿੱਖ ਸਰਦਾਰ ਇੱਕ ਹਾਂਜੀ ਮਹਿੰਦਰਪਾਲ ਸਿੰਘ ਉਹਦਾ ਨਾਮ ਹੈ। ਹਾਂਜੀ ਉਹਨੇ ਜਿਹੜੀ ਨਾ ਹਾਈ ਕੋਰਟ ਆਪਣੇ ਵਕੀਲ ਦੇ ਥਰੂ ਜਿਹੜੀ ਦਰਖਾਸਤ ਦਿੱਤੀ ਹੈ ਹਾਂਜੀ ਕਿ ਜਿਹੜਾ ਇਹਨੂੰ ਜਿਹੜੀ ਹੈਗੀ ਹੈ ਸਰਬਜੀਤ, ਜਿਹੜੀ ਇਸ ਟਾਈਮ ਨੂਰ ਹੁਸੈਨ ਬਣੀ ਹੋਈ ਹੈ, ਮੁਸਲਮਾਨ ਹੋ ਗਈ ਹੈ, ਇਹਨੂੰ ਫੜ ਕੇ ਗ੍ਰਿਫਤਾਰ ਕੀਤਾ ਜਾਏ, ਇਹਨੂੰ ਜਿਹੜਾ ਨਾ ਵਾਪਸ ਭੇਜਿਆ ਜਾਏ ਰਿਪੋਰਟ। ਤੁਹਾਡੇ ਕੀ ਇਹਦੇ ਬਾਰੇ ਵਿਚਾਰ ਨੇ ਕਿ ਇਹਨੂੰ ਰਹਿਣ ਦਿੱਤਾ ਜਾਣਾ ਚਾਹੀਦਾ, ਮੁਸਲਮਾਨ ਇੱਥੇ ਹੋ ਗਈ ਹੈ, ਜਾਂ ਭੇਜਣਾ ਚਾਹੀਦਾ? ਕਿਉਂ ਭੇਜਣਾ ਚਾਹੀਦਾ, ਕੀ ਮਸਲਾ ਹੈ? ਉਹ ਜੀ ਗੱਲ ਇਹ ਵੇ ਕਿ ਅਸਾਂ ਤੇ ਤਸਵੀਰਾਂ ਤੇ ਵੇਖੀ ਹੈ ਨਾ, ਹਾਂਜੀ। ਉਹਦਾ ਤੇ ਇਹਦਾ ਤੁਹਾਨੂੰ ਫਰਕ ਕਿੰਨਾ ਕੁ ਮਹਿਸੂਸ ਹੋਇਆ? ਉਸ ਰਹਿਣਾ ਇਹਦੇ ਕੋਲ ਵੀ ਕੋਈ ਤੇ ਬਿਹਤਰ ਇਹ ਹੀ ਨਹੀਂ ਕਿ ਇਹਦੇ ਨਾਲੋਂ ਇਹ ਗ੍ਰਿਫਤਾਰ ਕਰਕੇ ਤੇ ਵਾਪਸ ਚਲੀ ਜਾਵੇ, ਇਹਨੂੰ ਵਾਪਸ ਭੇਜਣ। ਇਹ ਸਾਡੇ ਮੁਲਕ ਦੇ ਵਿੱਚ ਕੀ ਮਤਲਬ ਆਣ ਕੇ ਤੇ ਕਿ ਸਾਡੇ ਮੁਲਕ ਦਾ ਜੰਗੀ ਖਾਨਾ ਮਤਲਬ ਸ਼ੁਰੂ ਕਰਾਣਾ? ਇਹ ਕਮਿਊਨਿਟੀ ਦਾ ਵੀ ਇਹ ਮੌਕਫ ਵੀ ਇਹ ਵੇ ਕਿ ਸਾਨੂੰ ਵੀ ਸਾਡਾ ਵੀ ਇਹੋ ਹੀ ਆਵਾਮ ਦਾ ਮੌਕਫ ਬਹੁਤ ਇਹਦਾ ਕਿ ਹੋ ਸਕਦਾ ਜਿਹੜੀ ਇਹ ਤੇ ਵੇਖੋ ਤੇ ਮੁਕੱਦਮੇ ਸਨ 2-3, ਹਾਂਜੀ, ਉਹਦੇ ਬਾਵਜੂਦ ਜਿਹੜੀ ਇਧਰ ਆ ਗਈ ਹੈ ਕਲੀਅਰ ਕੀਤਾ ਉਧਰ ਦੀ ਏਜੰਸੀਆਂ ਨੇ, ਲੇਕਿਨ ਹੋ ਸਕਦਾ ਹੈ ਏਜੰਟ ਹੋਵੇ ਰਾਤ ਦੀ ਜਾਂ ਕੋਈ। ਹਾਂ, ਇਹ ਸਾਬਦਾਰ ਵੀ ਹੋ ਸਕਦਾ ਕਿ ਬਿਲਕੁਲ ਮਤਲਬ ਇਹ ਕਰ ਸਕਦੀ, ਕਿਉਂਕਿ ਇੰਡੀਆ ਸਾਡਾ ਸੱਜਣ ਤੇ ਨਹੀਂ ਨਾ ਹੈ, ਸਾਡੇ ਦੁਸ਼ਮਣ ਹੈ। ਪਾਕਿਸਤਾਨ ਦਾ ਇੰਡੀਆ ਦੁਸ਼ਮਣ ਹੈ। ਵਜ੍ਹਾ ਗੱਲ ਦੀ ਇਹ ਵੀ ਕਿ ਇਹਦਾ ਮਕਸਦ ਕੀ ਹੈ? ਜੇ ਕੋਈ ਇਨਸਾਨ ਕੋਈ ਕਰਨਾ ਵੀ ਸੀ ਤੇ ਉਧਰ ਸਿੱਖ ਥੋੜੇ ਸਨ, ਉਹ ਤਾਂ ਚੰਗੇ ਜਵਾਨ ਨੂੰ ਕਰਦੀ। ਜੇ ਪਾਕਿਸਤਾਨ ਆਣ ਕੇ ਕਰਨਾ ਤਾਂ ਕੱਲੀ ਆਉਂਦੀ, ਫਿਰ ਕੋਈ ਚੱਜ ਦਾ ਬੰਦਾ ਕਰ ਲੈਂਦੀ।
ਯਾਨੀ ਤੁਸੀਂ ਕਹਿੰਦੇ ਵੀ ਜੱਥੇ ਨਾਲ ਲਾਉਂਦੇ ਤੁਸੀਂ ਜਥੇ ਨਾਲ ਨਾ ਵੇਖੋ ਅਸੀਂ ਹੁਣ ਮੱਕੇ ਜਾਂਦੇ ਆ, ਨਬੀ ਪਾਕ ਦੇ ਰੋਜ਼ੇ ਤੇ ਜਾਂਦੇ ਆ, ਸਾਡੇ ਮੁਲਕ ਦੀ ਕੋਈ ਔਰਤ ਉੱਥੇ ਜਾ ਕੇ ਬਦਫੇਲੀ ਕਰਦੀ ਹੈ, ਕੀ ਖਿਆਲ ਹੈ ਕਿ ਅਸੀਂ ਮਤਲਬ ਅਸੀਂ ਉਹਨੂੰ ਅੱਛਾ ਸਮਝਾਂਗੇ? ਇਵੇਂ ਹੀ ਉਹ ਵੀ ਇੱਕ ਬਾਬੇ ਗੁਰੂ ਨਾਨਕ ਤੇ ਆਈ ਹੈ, ਆਪਣਾ ਮਤਲਬ ਸਿੱਖਾਂ ਦਾ ਮੁਸਲਮਾਨਾਂ ਨਾਲ ਪਿਆਰ ਬਹੁਤ ਜ਼ਿਆਦਾ ਫਿਰ ਲੜਦੇ ਪੰਜਾਬ ਲੈਂਦਾ ਕਦੀ ਇੱਕ ਸੀ। ਬਿਲਕੁਲ ਜੀ ਇੱਕ ਸੀ, ਤੇ ਮਤਲਬ ਫਿਰ ਸਿੱਖਾਂ ਦਾ ਤੇ ਸਾਡਾ ਜੋੜ ਹੈ। ਅਸੀਂ ਕੋਈ ਗੱਲ ਵੀ ਇੱਧਰ ਕੋਈ ਜੰਗ ਤੇ ਹੁੰਦੀ ਹੈ ਤੇ ਸਿੱਖ ਜਿਹੜੇ ਨੇ ਬੱਕਰੇ ਬੁਲਾਉਣ ਲੱਗ ਪੈਂਦੇ ਨੇ, ਅਸੀਂ ਪਾਕਿਸਤਾਨ ਦੇ ਨਾਲ ਆ, ਦੱਸੋ ਅਸੀਂ ਉਹਨਾਂ ਨਾਲ ਜੁਰਮ ਕਰੀਏ ਤੇ ਫਿਰ ਅਸੀਂ ਇਨਸਾਨ ਆ? ਅੱਛਾ ਉਧਰ ਦਾ ਕੁਝ ਮੀਡੀਆ ਹੈ, ਗੋਦੀ ਮੀਡੀਆ ਸੀ ਉਹਨੂੰ ਕਹਿੰਦੇ ਆ, ਅੱਛਾ। ਇੱਕ ਉਹਨਾਂ ਦੀ ਬਾਂਦਰ ਸੀਨਾ ਹੈ, ਉਹ ਬੜੇ ਉਹਨਾਂ ਨੇ ਰੌਲਾ ਪਾਇਆ ਜੀ, ਉਹਨਾਂ ਕਿਹਾ ਜੀ ਪਾਕਿਸਤਾਨ ਦੇ ਵਿੱਚ ਜਿਹੜੀ ਕਮਿਊਨਿਟੀ ਹੈ ਨਾ, ਸਿੱਖ ਮਸੀਹ ਤੇ ਹਿੰਦੂ, ਇਹ ਜੀ ਉਹ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜੇ ਨੇ ਨਾ, ਉਹਨਾਂ ਤੇ ਬੜਾ ਜ਼ੁਲਮ ਹੁੰਦਾ, ਉਹ ਬੜੇ ਖੌਫ ਦੀ ਜ਼ਿੰਦਗੀ ਗੁਜ਼ਾਰਦੇ ਪਏ। ਸਾਡੇ ਇੱਧਰ ਨਹੀਂ ਹੁੰਦਾ, ਬਿਨਾਂ ਸ਼ੰਗ ਸਿੱਖ ਸਾਡੇ ਫਰੂਕਾਬਾਦ ਦੇ ਵਿੱਚ ਦੁਕਾਨਾਂ ਪੇ ਕਰਦੇ ਨੇ, ਹਾਂ ਜੀ, ਆ ਫਰੂਕਾਬਾਦ ਸਾਡੇ ਪਿੰਡ ਦੇ ਵਿੱਚ ਆ, ਚਲੋ ਮੇਨ ਬਾਜ਼ਾਰ ਸਿੱਖ ਦੁਕਾਨਾਂ ਪੇ ਕਰਦੇ ਨੇ, ਉਹਨਾਂ ਨੂੰ ਪੁੱਛ ਕੇ ਵੇਖੋ ਕਿ ਪਾਕਿਸਤਾਨ ਤੁਹਾਡੇ ਨਾਲ ਜ਼ਿਆਦਤੀ ਕਰਦਾ। ਆ ਸਾਈ ਸਾਡੇ ਕੋਲ ਜਿਤਨੇ ਵੀ ਹਨ, ਕੋ ਪੁੱਛੋ, ਕੋਈ ਸਾਡੇ ਮੁਸਲਮਾਨ ਹਕੂਮਤ ਸਾਡੀ ਜਾਂ ਕੋਈ ਬੰਦਾ ਉਹਨਾਂ ਨਾਲ ਜ਼ਿਆਦਤੀ ਕਰਦਾ? ਕੋਈ ਜ਼ਿਆਦਤੀ ਨਹੀਂ ਕਰਦਾ। ਅਸੀਂ ਇਹ ਮਤਲਬ ਸਿੱਖ ਵੀ ਸਾਡੇ ਭਾਈ ਨੇ, ਮਤਲਬ ਈਸਾਈ ਵੀ ਸਾਡੇ ਭਾਈ ਨੇ, ਸਾਡੇ ਮੁਲਕ ਦੇ ਰਹਿਸ਼ੀ ਨੇ, ਮਤਲਬ ਅਸੀਂ ਕਿਉਂ ਉਹਨਾਂ ਨਾਲ ਜੁਰਮ ਕਰਨਾ? ਕੋਈ ਸਾਡੀ ਹਕੂਮਤ ਜਾਂ ਸਾਡੀ ਪੁਲਿਸ ਜਾਂ ਕੋਈ ਬੰਦਾ ਨਹੀਂ ਉਹਨਾਂ ਨਾਲ ਜ਼ਿਆਦਤੀ ਕਰ ਰਿਹਾ। ਅੱਛਾ ਇਹਦੇ ਨਾਸਰ ਹੁਸੈਨ ਦੇ ਜਿਹੜੇ ਫੜੇ ਸੀ ਮੁੰਡਾ ਤੇ ਬੱਚੇ, ਉਹ ਛੱਡ ਦਿੱਤੇ ਨੇ ਭਲਾ? ਉਹ ਆਏ ਨੇ ਇੱਕ ਰਾ ਇੱਥੇ ਪਿੰਡ ਆਏ ਨੇ ਆਪਣੇ ਘਰਾਂ 'ਚ, ਉੱਥੋਂ ਫਿਰ ਉਹ ਮਤਲਬ ਨਿਕਲ ਗਏ ਨੇ ਵਿਚਾਰੇ, ਮਤਲਬ ਚਲੇ ਗਏ ਨੇ, ਪਤਾ ਨਹੀਂ ਕਿੱਧਰ ਟੁਰ ਗਏ ਨੇ ਜਾਂ ਕਿੱਧਰ ਨਹੀਂ ਗਏ, ਅੱਗੋਂ ਸਾਨੂੰ ਕੋਈ ਪਤਾ ਨਹੀਂ। ਅੱਛਾ ਤੁਹਾਡਾ ਮੌਕਫ ਹੈ ਕਿ ਜਿਹੜਾ ਇੱਕ ਦਫਾ ਵਾਪਸ ਜਾਣਾ, ਇਹ ਜਿੰਨਾ ਤੇ ਜਿਹੜਾ ਇਹਦਾ ਨਿਕਾਹ ਹੋ ਗਿਆ ਉਹਦਾ ਕੀ ਬਣੇਗਾ? ਨਿਕਾਹ ਹੁੰਦਾ, ਇਹੋ ਜਿਹੀਆਂ ਦਾ ਨਿਕਾਹ ਕਾਹਦੇ ਹੁੰਦੇ ਨੇ? ਕੋਈ ਹੁੰਦੇ ਨੇ ਇਹਦਾ ਜੇ ਨਿਕਾਹ ਕਰਨਾ ਹੁੰਦਾ ਉਹ ਤੇ ਮੈਂ ਸਮਝਦਾ ਕਿ ਉਹ ਇਸ਼ਕ ਮਗਰ ਹੀ ਆਈ ਹੈ, ਪਤਾ ਨਹੀਂ ਉਹ ਦਿਲ ਤੇ ਹੁਣ ਜਾਣਦਾ ਨਾ, ਉਹ ਮੁਸਲਮਾਨ ਜੀ ਹੁੰਦੀ ਪਹਿਲਾਂ ਹੋ ਜਾਂਦੀਆਂ, ਉਹ ਇਸ ਵਾਸਤੇ ਉਹਨੂੰ ਪਤਾ ਸੀ ਕਿ ਮੇਰਾ ਨਿਕਾਹ ਨਹੀਂ ਹੋਣਾ ਮੁਸਲਮਾਨ। ਬਿਲਕੁਲ ਉਹ ਜਿੰਨਾ ਕੋ ਨਿਕਾਹ ਕੀਤਾ ਨਾ ਜਿਹੜੇ ਲਾੜੇ ਦੇ ਨਾਲ, ਉਹ ਲਾੜਾ ਅਸਾਂ ਤੇ ਵੇਖਿਆ ਤੇ ਇਹਨੂੰ ਤੇ ਅਸੀਂ ਤਸਵੀਰਾਂ ਨਾਲ ਹੀ ਵੇਖਿਆ ਨਾ। ਬਹਰਹਾਲ ਉਹ ਇੰਟਰਨੈਸ਼ਨਲ ਬੀਬੀ ਉਸ ਦੇ ਕੋਲ ਕਿੱਥੇ ਰਹਿਣਾ, ਜਿਹੜੇ ਕੋਈ ਚਾਰ ਆਨੇ ਲੈ ਕੇ ਆਈ ਉਹ ਖਾ ਪੀ ਲੈਣਗੇ, ਉਸ ਤੋਂ ਬਾਅਦ ਇਹ ਬਕਾਰ ਨੇ, ਫਿਰ ਨਹੀਂ ਇਹਨਾਂ ਦਾ ਫਿਰ ਉਹ ਕਮਾਈ ਕਰਨ ਜੋਗਾ ਹੀ ਨਹੀਂ। ਇਹ ਇੰਟਰਨੈਸ਼ਨਲ ਬੀਬੀ ਹੈ, ਕੋਈ ਇਹ ਤੇ ਮਾਮੂਲੀ ਖੇਡ ਤੇ ਨਹੀਂ ਨਾ, ਜਿਹੜੀ ਮਤਲਬ ਆਖਿਰਕਾਰ ਜਥੇ ਚਾਹੀਏ, ਜਥੇ ਤੋਂ ਡੋੜ ਹੀ ਗਾਇਬ ਹੋ ਗਈ ਹੈ, ਆਖਿਰਕਾਰ ਕਿਸੇ ਵਜ੍ਹਾ ਨਾਲ ਹੋਈ ਹੈ ਨਾ, ਐਵੇਂ ਤੇ ਨਹੀਂ ਹੋ ਗਈ। ਚਲੋ ਬੜੀ ਮਿਹਰਬਾਨੀ। ਨਜ਼ਰੇ ਇਹ ਸਨ ਮਹੱਲੇ ਵਾਲਿਆਂ ਦੇ ਜਿਹੜੇ ਵਿਚਾਰ, ਉਹਨਾਂ ਦੇ ਖਿਆਲਾਤ, ਕੀ ਕਹਿੰਦੇ ਨੇ। ਅੱਗੇ ਦੂਸਰੇ ਲੜਕੇ ਨਾਲ ਪਹਿਲੇ ਨਾਲ ਗੱਲ ਕੀਤੀ, ਉਹ ਵੀ ਇਸੇ ਪਿੰਡ ਦਾ ਮਹੱਲੇ ਦਾ, ਇਹ ਤਾਂ ਬਿਲਕੁਲ ਹੀ ਹਮਸਾਏ ਨੇ ਨਾ। ਇਹਨਾਂ ਵਿਚਾਰ ਤੁਸੀਂ ਸੁਣ ਲਏ ਕਿ ਕੀ ਇਹ ਰੱਖਦੇ ਨੇ, ਜਿਹੜੇ ਇਸ ਮੌਜੂ ਨੂੰ ਕਿਵੇਂ ਜਿਹੜਾ ਜਾਣਦੇ ਨੇ, ਕੀ ਕਹਿੰਦੇ ਨੇ, ਉਹ ਸਾਰੀ ਗੱਲਾਂ ਤੁਸੀਂ ਸੁਣ ਲਈਆਂ। ਤੇ ਤੁਹਾਡੇ ਕੀ ਵਿਚਾਰ ਨੇ? ਤੁਸੀਂ ਵੀ ਆਪਣੇ ਵਿਚਾਰ ਜਿਹੜੇ ਨੇ ਕਮੈਂਟਾਂ ਰਾਹੀਂ ਸਾਨੂੰ ਲਾਜ਼ਮਨ ਦਿਆ ਜਾਏ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜਾਏ ਕਿ ਪਾਕਿਸਤਾਨ ਦੇ ਵਿੱਚ ਐਸੀ ਕੋਈ ਇਸ਼ੂ ਨਹੀਂਗਾ। ਜਿਹੜਾ ਬਾਂਦਰ ਸੀ ਇਹਨਾਂ ਨੇ ਬੜਾ ਜਿਹੜਾ ਇਸ਼ੂ ਚੁੱਕਿਆ ਹੈ, ਉਧਰ ਕੁਝ ਬੂਡਕਾਸਟਰ ਨੇ, ਉਹਨਾਂ ਨੇ ਕੋਈ ਜਗਤਾਰ ਭੁੱਲਰ ਹੈ, ਕੋਈ ਹੈ ਸਿੱਖ, ਉਹਨੇ ਮੈਂ ਕਹਾਂ ਸਿੱਖ ਰਹਿ ਗਏ, ਸ਼ਾਇਦ ਸਿੱਖਾਂ ਦੇ ਪੱਗ ਵਿੱਚ ਉਹਨੇ ਆਪਣਾ ਸਿਰ ਫਸਾਇਆ ਹੋਣਾ, ਪਤਾ ਨਹੀਂ ਕੌਣ ਹੈ ਉਹ ਜਗਤਾਰ ਭੁੱਲਰ ਦੇ ਨਾਲ। ਉਹਨੇ ਜਿਹੜਾ ਬੜਾ ਜੀ ਇੱਕ ਕਹਿ ਰਿਹਾ ਕਿ ਪਾਕਿਸਤਾਨ ਦੇ ਵਿੱਚ ਜਿੰਨੀ ਕਮਿਊਨਿਟੀ ਰਹਿੰਦੀ ਹੈ, ਸਿੱਖ ਮਸੀਹ ਤੇ ਹਿੰਦੂ, ਇਹ ਜਿਹੜੇ ਜੀ ਪੂਰੀ ਜਿਹੜਾ ਬੜਾ ਇੱਕ ਪਾਕਿਸਤਾਨ ਵਿੱਚ ਜਿਹੜੀ ਆਪਣੀ ਜ਼ਿੰਦਗੀ ਹੈ ਖੌਫ ਦੀ ਜ਼ਿੰਦਗੀ ਗੁਜ਼ਾਰਦੇ ਪਏ ਨੇ। ਤੇ ਪਹਿਲਾਂ ਇੱਕ ਅਸੀਂ ਇੰਟਰਵਿਊ ਕੀਤਾ ਹੈ ਪਾਕਿਸਤਾਨੀ ਕਮਿਊਨਿਟੀ ਦਾ, ਜਿਹਦੇ ਵਿੱਚ ਸਿੱਖ, ਹਿੰਦੂ ਤੇ ਈਸਾਈ ਜਿਹੜੇ ਨੇ, ਸਾਰੀ ਭਾਈਚਾਰੇ ਦਾ ਅਸੀਂ ਇੰਟਰਵਿਊ ਕੀਤਾ, ਜਾ ਕੇ ਸੁਣ ਲਓ ਕਿ ਕੀ ਕਹਿ ਰਹੇ ਨੇ। ਤੇ ਮਿਲਣ ਕਿਤੇ ਨਵੀਂ ਅਪਡੇਟ ਨਾਲ, ਨਵੀਂ ਦੁਬਾਰਾ ਅਪਡੇਟ ਨਾਲ ਮਿਲਾਂਗੇ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ।